एक बंदे ने लकड़ा वड्ढण जाना करना जंगल दे विच, ओहदी डायरैक्ट यारी बादशाह नाल लग गई। जंगल दे नाल शेर नाल यारी लग गई, शेर नाल ओहदी वाहवा दवासलाम बन गई। उहने जदों जाना जंगल दे विच, शेर ने जिन्ने भी वो जानवर सन सारिਆਂ ਨੂੰ कहना ओहदी मदद करनी। किसे खोते ने, घोड़े ने, जैबरे अपनी पुछत दे उत्ते लकड़ा लद के ना ते ओहदे नाल खड़ के देनियां उहनूं। ਜਿਹੜੇ ਕੋਈ ਬਾਂਦਰ ਤੇ ਕੋਈ ਹਾਥੀ ਇਹਨਾਂ ਨੇ ਜਿਹੜੀ ਕੋਈ ਡੈਣੀ ਥੱਲੇ ਹੋਣੀ ਤੋੜ ਕੇ ਤੇ ਉਹਨੂੰ ਦੇਣੀ। ਉਹ ਲੱਕੜਹਾਰੇ ਨੇ ਪਹਿਲੋਂ ਤੇ ਜਾਣਾ ਹੁੰਦਾ ਸੀ ਤੇ ਉਹ ਸਾਰਾ ਦਿਨ ਲਾ ਕੇ ਲੱਕੜੀਆਂ ਲੈ ਕੇ ਆਉਣੀਆਂ। ਉਸ ਤੋਂ ਬਾਅਦ 'ਚ ਉਹਨੇ ਜਾਣਾ ਤੇ ਥੋੜ੍ਹੀ ਦੇਰ ਬਾਅਦ ਲੱਕੜੀਆਂ ਲੈ ਕੇ ਤੇ ਉਹਨੇ ਆ ਜਾਣਾ ਕਰਨਾ। ਉਹਦੀ ਜਨਾਨੀ ਨੇ ਰੋਜ਼ ਪੁੱਛਣਾ ਵੀ ਹੁਣ ਤੂੰ ਬੜੀ ਜਲਦੀ ਆ ਜਾਣਾ, ਅੱਗੇ ਨਾਲੋਂ ਲੈ ਕੇ ਵੀ ਜ਼ਿਆਦਾ ਆਉਣਾ ਵੇਂ। ਤੇ ਉਹ ਬੰਦੇ ਨੇ ਆਖਣਾ ਵੀ ਮੇਰੀ ਨਾ ਯਾਰੀ ਲੱਗ ਗਈ ਹੈ ਬਾਦਸ਼ਾਹ ਨਾਲ, ਤੇ ਜਦੋਂ ਮੈਂ ਜਾਣਾ ਵਾ ਉਹ ਸਾਰੀ ਉਹਦੀ ਜਿਹੜੀ ਰਿਹਾਇਆ ਵਸਦੀ ਹੈ ਨਾ ਸਾਰੀ ਅਲਰਟ ਖਲੋਤੀ ਹੁੰਦੀ ਮੇਰੇ ਜਾਂਦਿਆਂ ਨੂੰ। ਤੇ ਉਹ ਮੇਰੀ ਮਦਦ ਕਰਦੇ ਨੇ, ਮੇਰੇ ਨਾਲ ਲੱਕੜਾਂ ਇਕੱਠੀਆਂ ਕਰਾ ਦਿੰਦੇ ਨੇ, ਮੇਰੇ ਨਾਲ ਘਲਾ ਦਿੰਦੇ ਨੇ, ਸ਼ਹਿਰ 'ਚੋਂ ਜੰਗਲ 'ਚੋਂ ਬਾਹਰ ਵੀ ਕੱਢ ਕੇ ਦਿੰਦੇ ਨੇ, ਸ਼ਹਿਰ ਤੱਕ ਪਹੁੰਚਾਉਂਦੇ ਨੇ ਮੈਨੂੰ। ਉਹ ਜਨਾਨੀ ਹੈ ਕਿ ਉਹਨੇ ਅਕਸਰ ਜ਼ਿਕਰ ਕਰਦੇ ਰਹਿਣਾ। ਇੱਕ ਦਿਨ ਉਹਦੀ ਜਨਾਨੀ ਆਂਦੀ ਵੀ ਉਹ ਜਿਹੜਾ ਤੇਰਾ ਯਾਰ ਏ ਬਾਦਸ਼ਾਹ, ਤੂੰ ਉਹਨੂੰ ਆਪਣੇ ਘਰ ਦਾਵਤ ਵਾਸਤੇ ਕਿਉਂ ਨਹੀਂ ਸੱਦ ਲੈਂਦਾ ਜਦੋਂ ਤੇਰਾ ਐਡਾ ਤਲਕ ਬਣ ਗਿਆ ਵੇ। ਉਹਨੇ ਨਾ ਆਪਣੀ ਜਨਾਨੀ ਦੀ ਸੁਣਦਿਆਂ ਹੋਇਆ ਨਾ ਤੇ ਉਹਦੇ ਇੱਕ ਦਿਨ ਦਾਵਤ ਦਾ ਸੁਨਾਹ ਦੇ ਦਿੱਤਾ ਸ਼ੇਰ ਨੂੰ। ਉਹਨੇ ਮੇਰੇ ਘਰ ਨਾ ਤੇਰੀ ਦਾਵਤ ਏ ਤੇ ਤੂੰ ਦਾਵਤ 'ਤੇ ਆਉਣਾ ਮੈਂ। ਸ਼ੇਰ ਵੀ ਮੰਨ ਗਿਆ। ਉਹਨੇ ਕਿਹਾ ਠੀਕ ਏ। ਉਹ ਜਿਹੜਾ ਲੱਕੜਹਾਰਾ ਸੀ ਉਹਨੇ 3-4 ਬੱਕਰੇ ਲਏ, ਉਹਨਾਂ ਨੂੰ ਜ਼ਿਬਾ ਕੀਤਾ, ਗੋਸ਼ਤ ਬਣਾ ਕੇ ਤੇ ਘਰ ਰੱਖ ਦਿੱਤਾ। ਉਹਦੀ ਜਨਾਨੀ ਆਂਦੀ ਵੀ ਕਿਵੇਂ ਦਾ ਪਕਾਵਾਂ। ਉਹਨੇ ਕਿਹਾ ਮਹਿਮਾਨ ਨੂੰ ਆ ਲੈਣ ਦੇ, ਜਦੋਂ ਆਪਣਾ ਪ੍ਰਾਹੁਣਾ ਆਏਗਾ ਨਾ ਤੇ ਉਹਨੂੰ ਪੁੱਛ ਕੇ ਪਕਾ ਲਾਂਦੇ ਜਿਸ ਤਰ੍ਹਾਂ ਦਾ ਪਕਾਣਾ, ਕਿਉਂਕਿ ਸ਼ੇਰ ਸੀ ਉਹਨੇ ਤੇ ਕੱਚਾ ਖਾਣਾ ਸੀ, ਉਹਨੇ ਤੇ ਪੱਕਾ ਖਾਣਾ ਨਹੀਂ ਸੀ। ਲੇਕਿਨ ਉਹਨੇ ਉਹ ਅੱਜ ਕੱਲ੍ਹ ਕੀ ਆਂਦੇ ਨੇ ਸਰਪ੍ਰਾਈਜ਼, ਉਹਨੇ ਆਪਣੀ ਨਾ ਬੇਗਮ ਵਾਸਤੇ ਸਰਪ੍ਰਾਈਜ਼ ਰੱਖਿਆ ਏ ਵੀ ਸ਼ੇਰ ਦਾ ਨਹੀਂ ਦੱਸਣਾ। ਉਹ ਜਦੋਂ ਸ਼ੇਰ ਆ ਗਿਆ ਤੇ ਉਹਦੀ ਜਨਾਨੀ ਨੇ ਵੇਖਿਆ ਤੇ ਆਂਦੀ ਅੱਛਾ ਮੈਂ ਅੱਜ ਤੱਕ ਪਰੇਸ਼ਾਨ ਰਹੀ ਵੀ ਪਤਾ ਨਹੀਂ ਕਿਹੜਾ ਬਾਦਸ਼ਾਹ ਵੇ ਜਿਹਦੇ ਨਾਲ ਤੇਰੀ ਯਾਰੀ ਲੱਗ ਗਈ ਏ। ਅੱਛਾ ਆ ਤੂੰ ਰੱਖੇ ਨੇ ਆ ਕੁੱਤਿਆਂ ਬਿੱਲਿਆਂ ਨਾਲ ਯਾਰੀ ਲਾਈ ਏ ਤੇ ਦਰਿੰਦੇ ਨੇ ਜੰਗਲੀ ਜਾਨਵਰਾਂ ਨਾਲ ਯਾਰੀ ਲਾਈ ਤੇ ਮੇਰੇ ਅੱਗੇ ਰੋਜ਼ ਤੂੰ ਪੁਲ ਬੰਨ੍ਹਦਾ ਰਹਿਣਾ। ਉਹਦੀ ਜਨਾਨੀ ਨੇ ਇੰਨਾ ਆਖਿਆ, ਸ਼ੇਰ ਨੇ ਚੁੱਪ ਕਰਕੇ ਆਪਣੀ ਜਿਹੜੀ ਉਹ ਦਾਵਤ ਸੀ ਉਹ ਖਾਧੀ ਤੇ ਸ਼ੇਰ ਵਾਪਸ ਚਲਾ ਗਿਆ। ਸ਼ੇਰ ਨੇ ਮਹਿਸੂਸ ਉਹਨੂੰ ਨਾ ਕਰਾਇਆ। ਜਦੋਂ ਸ਼ੇਰ ਵਾਪਸ ਚਲਾ ਗਿਆ ਜੰਗਲ ਦੇ ਵਿੱਚ ਤੇ ਉਹ ਅਗਲੇ ਦਿਨ ਲੱਕੜਹਾਰਾ ਫੇਰ ਗਿਆ ਆਪਣੀ ਰੂਟੀਨ ਦੇ ਮੁਤਾਬਕ ਤੇ ਇੱਕ ਨਾ ਥੋੜ੍ਹਾ ਜਿਹਾ ਡਰੇ ਹੋਏ ਲਹਿਜੇ ਨਾਲ ਗਿਆ। ਸ਼ੇਰ ਨੇ ਆਖਿਆ ਕੋਈ ਗੱਲ ਨਹੀਂ, ਤੂੰ ਮੇਰਾ ਯਾਰ ਹੈ, ਤੂੰ ਸਾਡਾ ਮਹਿਮਾਨ ਹੈ, ਤੂੰ ਅੱਗੇ ਤਰ੍ਹਾਂ ਹੀ ਆ, ਬਿਲਕੁਲ ਖੁੱਲ੍ਹ ਕੇ ਆ। ਆਇਆ ਉਹਨੇ ਕਿਹਾ ਪਰ ਅੱਜ ਇੱਕ ਕੰਮ ਤੈਨੂੰ ਕਰਨਾ ਪੈਣਾ ਲੱਕੜੀਆਂ ਵੱਢਣ ਤੋਂ ਪਹਿਲੋਂ। ਲੱਕੜਹਾਰਾ ਆਂਦਾ ਉਹ ਕੀ। ਉਹਨੇ ਆਖਿਆ ਵੀ ਮੇਰੀ ਕੰਡ ਤੇ ਨਾ ਕਿਸੇ ਵੀ ਜਗ੍ਹਾ ਤੇ ਤੂੰ ਕੁਹਾੜੀ ਮਾਰਨੀ ਹੈ, ਮਾਰਨੀ ਵੀ ਇੰਨੀ ਹੈ ਕਿ ਚੰਗਾ ਗਹਿਰਾ ਜ਼ਖਮ ਬਣ ਜਾਵੇ ਜਿਹੜਾ। ਪਹਿਲੋਂ ਤੇ ਉਹ ਨਾ ਰਜ਼ਾਮੰਦ ਹੋਇਆ ਮਾਰਨ ਵਾਸਤੇ ਕੁਹਾੜੀ, ਲੇਕਿਨ ਜਦੋਂ ਉਹਨੇ ਸ਼ੇਰ ਨੂੰ ਥੋੜ੍ਹਾ ਜਿਹਾ ਗੁੱਸੇ 'ਚ ਵੇਖਿਆ ਤੇ ਉਹਨੇ ਕਿਹਾ, ਸ਼ੇਰ ਨੇ ਆਖਿਆ ਤੈਨੂੰ ਪਤਾ ਮਰਵਾਣੀ ਮੈਂ ਤੇਰੇ ਕੋਲ ਅੱਜ ਜ਼ਰੂਰ ਏ ਤੇ ਸਿੱਧੇ ਹੱਥੀਂ ਮਾਰ ਦੇ ਤਾਂ ਤੇਰਾ ਫਾਇਦਾ। ਉਹਨੇ ਵੀ ਇਸ ਤਰ੍ਹਾਂ ਕੀਤਾ, ਉਹਨੇ ਮਾਰ ਦਿੱਤੀ ਕੁਹਾੜੀ। ਉਹਨੇ ਕਿਹਾ ਜਾ ਹੁਣ। ਉਹਨੇ ਬਾਕੀ ਜਾਨਵਰਾਂ ਨੂੰ ਆਖਿਆ ਇਹਦੇ ਨਾਲ ਲੱਕੜੀਆਂ ਇਕੱਠੀਆਂ ਕਰਾਓ। ਬਾਕੀ ਖੋਤੇ ਨੂੰ ਕਿਹਾ ਵੀ ਆਪਣੇ ਉੱਤੇ ਲੱਦ ਕੇ ਤੇ ਸ਼ਹਿਰੋਂ ਬਾਹਰ ਪਿੰਡੋਂ ਬਾਹਰ ਜੰਗਲ 'ਚੋਂ ਕੱਢ ਕੇ ਤੇ ਸ਼ਹਿਰ ਤੱਕ ਪਹੁੰਚਾ ਕੇ ਆ। ਉਹਨੇ ਵੀ ਇਸੇ ਤਰ੍ਹਾਂ ਕੀਤਾ, ਖੋਤੇ ਉਹਦੀ ਮੰਨ ਲਈ, ਪਹੁੰਚਾ ਕੇ ਆ ਗਿਆ। ਇਸੇ ਤਰ੍ਹਾਂ ਚੱਲਦੀ ਰੂਟੀਨ, ਉਹਨੇ ਜਾਣਾ ਲੱਕੜਾਂ ਲੈ ਕੇ ਆ ਜਾਣਾ। ਕੋਈ ਸਾਲ ਲੰਘ ਗਿਆ। ਸਾਲ ਬਾਅਦ ਸ਼ੇਰ ਆਂਦਾ ਵੀ ਮੇਰੀ ਆ ਜੱਤ ਜਿਹੜੀ ਹੈ ਨਾ ਮੇਰੇ ਵਾਲ ਹੈ ਤਾਂ ਕਰਕੇ ਵੇਖ ਭਲਾ ਉਹ ਜ਼ਖਮ ਕਿੱਥੇ ਸੀ ਜਿਹੜਾ ਤੂੰ ਲਾਇਆ ਸੀ ਮੈਨੂੰ। ਉਹ ਬੰਦੇ ਨੇ ਕਦੀ ਹੱਥ ਰੱਖ ਕੇ ਆਖਿਆ ਇੱਥੇ ਸੀ, ਕਦੀ ਆਖੇ ਇੱਥੇ ਸੀ, ਕਦੀ ਧੌਣ ਤੇ ਕਦੀ ਪਿੱਛੇ, ਲੇਕਿਨ ਉਹ ਜ਼ਖਮ ਦਾ ਜਿਹੜਾ ਨਿਸ਼ਾਨ ਸੀ ਨਾ ਉਹ ਨਾ ਲੱਭਾ। ਸ਼ੇਰ ਆਂਦਾ ਕੋਈ ਗੱਲ ਆਈ ਸਮਝ 'ਚ। ਉਹ ਆਂਦਾ ਵੀ ਨਹੀਂ ਕੋਈ ਨਹੀਂ ਆਈ ਸਮਝ 'ਚ। ਉਹਨੇ ਕਿਹਾ ਤੇਰੇ ਕੋਲ ਮੈਂ ਜ਼ਖਮ ਤਾਂ ਲਵਾਇਆ ਸੀ ਵੀ ਇਹਦਾ ਨਿਸ਼ਾਨ ਮਿਟ ਗਿਆ ਵੇ ਸਾਲ ਦੇ ਵਿੱਚ, ਲੇਕਿਨ ਜਿਹੜਾ ਤੇਰੀ ਜਨਾਨੀ ਦਾ ਲਹਿਜਾ ਸੀ, ਜਿਹੜੇ ਲਫ਼ਜ਼ ਉਹਨੇ ਇਸਤੇਮਾਲ ਕੀਤੇ ਸਨ, ਉਹ ਅੱਜ ਵੀ ਉਸੇ ਤਰ੍ਹਾਂ ਮੇਰੇ ਕੰਨਾਂ 'ਚ ਗੂੰਜਦੇ ਨੇ ਵੀ ਉਹ ਵਕਤ ਨਹੀਂ ਮੈਨੂੰ ਭੁੱਲਦਾ ਪਿਆ। ਮੈਂ ਦੱਸਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਕਿ ਜਿਹੜੇ ਲੋਕ ਕਿਸੇ ਵਾਸਤੇ ਘਟੀਆ ਲਫ਼ਜ਼ ਇਸਤੇਮਾਲ ਕਰਦੇ ਨੇ, ਕਿਸੇ ਮਹਿਫਲ 'ਚ ਬੈਠਿਆਂ ਜਾਂ ਕਿਸੇ ਨੂੰ ਫੋਨ 'ਤੇ ਜਾਂ ਕਿਸੇ ਨਾਲ ਗੱਲ 'ਤੇ, ਉਹ ਜਿਹੜੇ ਲਫ਼ਜ਼ ਨੇ ਨਾ ਉਹ ਕਦੇ ਵੀ ਕੰਨਾਂ 'ਚ ਅਗਲੇ ਦੇ ਖ਼ਤਮ ਨਹੀਂ ਹੋ ਸਕਦੇ। ਤੁਸੀਂ ਜਦੋਂ ਵੀ ਉਹਦੇ ਨਾਲ ਮੁਲਾਕਾਤ ਕਰਨੀ ਹੈ ਸਾਰੀ ਜ਼ਿੰਦਗੀ, ਬਾਕੀ ਸਾਰੇ ਜ਼ਖਮ ਮਿਟ ਜਾਣੇ ਨੇ। ਇਹ ਜਿਹੜੀਆਂ ਮਿਸਾਲਾਂ ਹੁੰਦੀਆਂ ਨੇ ਸਮਝਾਉਣ ਵਾਲਿਆਂ ਵਾਸਤੇ ਹੁੰਦੀਆਂ ਨੇ ਤੇ ਸਮਝਦਾਰਾਂ ਵਾਸਤੇ ਹੁੰਦੀਆਂ ਨੇ। ਇਹ ਸਮਝਾਉਣਾ ਤੇ ਉਹਨੂੰ ਹੀ ਹੁੰਦਾ ਜਿਹਨੂੰ ਅੱਲਾਹ ਪਾਕ ਨੇ ਅਕਲ ਦਿੱਤੀ ਏ। ਜਿਹਦੇ ਕੋਲ ਅਕਲ ਹੀ ਨਹੀਂ, ਸ਼ੌਰ ਨਹੀਂ, ਉਹਨੇ ਕੀ ਸਮਝਣਾ। ਤੇ ਦੁਨੀਆ ਦਾ ਘਟੀਆ ਤਰੀਨ ਉਹ ਇਨਸਾਨ ਹੈ ਜਿਹੜਾ ਕਿਸੇ ਵਾਸਤੇ ਗਲਤ ਲਫ਼ਜ਼ ਇਸਤੇਮਾਲ ਕਰਦਾ, ਗੰਦਾ ਲਹਿਜਾ ਇਸਤੇਮਾਲ ਕਰਦਾ। ਮੈਂ ਉਸ ਤੋਂ ਘਟੀਆ ਇਨਸਾਨ ਕਿਸੇ ਨੂੰ ਨਹੀਂ ਸਮਝਦਾ। ਬਾਕੀ ਮੈਨੂੰ ਉਮੀਦ ਹੈ ਕਿ ਤੁਸੀਂ ਕੋਈ ਅਮਲ ਕਰੋ ਦੇ ਜਿਹੜੇ ਘਟੀਆ ਲਫ਼ਜ਼ ਇਸਤੇਮਾਲ ਕਰਦੇ ਨੇ, ਆਪਣੇ ਲਹਿਜੇ 'ਚ ਕੋਈ ਨਰਮੀ ਲਿਆਓ। ਤੇ ਬਾਕੀ ਰੱਬ ਰਾਖਾ, ਖੁਸ਼ ਵਸੋ ਸਦਾ ਹੀ।